अस्सलाम वालेकुम, सत श्री अकाल। मैं नासिर ढिल्लों, ਤੁਸੀਂ ਵੇਖਦੇ ਪਏ ਹੋ ਇਸ ਵੇਲੇ ਪੰਜਾਬੀ ਲਹਿਰ YouTube ਚੈਨਲ। ਮੇਰਾ ਪਿੰਡ ਦੇ ਐਪੀਸੋਡ ਨੂੰ ਲੈ ਕੇ ਜਾਂ ਲੋਕ ਜਿਹੜੇ ਇੱਥੋਂ ਪਾਰਟੀਸ਼ਨ ਟਾਈਮ ਉੱਠ ਕੇ ਗਏ ਸੀ ਉਹਨਾਂ ਦੀਆਂ ਯਾਦਾਂ ਨੂੰ ਲੈ ਕੇ ਪ੍ਰੋਗਰਾਮ ਲੈ ਕੇ ਆਈਦਾ। ਉਹਨਾਂ ਦੇ ਪਿਛਲੇ ਪਿੰਡਾਂ ਨੂੰ ਲੈ ਕੇ, ਉਹਨਾਂ ਦੇ ਬਜ਼ੁਰਗਾਂ ਦੇ ਜਿਹੜੇ ਕੁਝ ਜਾਣਨ ਵਾਲੇ ਹੋਣ ਉਹਨਾਂ ਨੂੰ ਲੈ ਕੇ ਇੱਕ ਫੈਮਿਲੀ ਲਖਵਿੰਦਰ ਸਿੰਘ, ਉਹਨਾਂ ਦੇ ਫੋਰ ਫਾਦਰਸ ਝੰਡਾ ਸਿੰਘ ਸ਼ਾਹ, ਹਜ਼ਾਰਾ ਸਿੰਘ ਸ਼ਾਹ, ਜਿਹੜੇ ਸ਼ਾਹ ਆਲ ਉਹਨਾਂ ਦੀ ਵਜਦੀ ਸੀ ਕੁਆਂਖ ਪਿੰਡ ਗੁਜਰਾਤ ਦੇ ਵਿੱਚ। ਨਾਲ ਹੀ ਮੇਰੇ ਬਹੁਤ ਪਿਆਰੇ ਮਿੱਤਰ ਪਲਵਿੰਦਰ ਸਿੰਘ, ਉਹਨਾਂ ਦੇ ਦਾਦਾ ਜੀ ਜਿਹੜੇ ਸਨ ਉਸ ਟਾਈਮ ਇੱਥੇ ਬੜੇ ਨੌਨ ਪਰਸਨ ਸਨ। ਉਹਨਾਂ ਦੇ ਦਾਦਾ ਜੀ ਦਾ ਨਾਂ ਹੁਣ ਵੀ ਪਿੰਡ ਦੇ ਵਿੱਚ ਵੱਜਦਾ, ਕੈਪਟਨ ਸ਼ਾਮ ਸਿੰਘ, ਤੇ ਉਹਨਾਂ ਦੇ ਫਾਦਰ ਜੀ ਸਰਦਾਰ ਸਿੰਘ। ਉਹਨਾਂ ਦੇ ਪਿੰਡ ਜਾ ਰਹੇ ਆ ਜੀ, ਇਹਨਾਂ ਦੋਵਾਂ ਫੈਮਿਲੀਜ਼ ਦੇ ਪਿੰਡ ਕੁਆਂਖ ਜਿਹੜਾ ਗੁਜਰਾਤ ਦੇ ਵਿੱਚ ਪਿੰਡ ਆ, ਉੱਥੇ ਜਾ ਰਹੇ ਆ। ਫਿਰ ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਜਿਹੜੀ ਆ ਜਦੋਂ ਉੱਥੋਂ ਪਾਰਟੀਸ਼ਨ ਟਾਈਮ ਗਈ ਉੱਠ ਕੇ, ਉੱਥੋਂ ਦੇ ਅਜਨਾਲਾ ਦੇ ਬੜੇ ਵੱਡੇ ਇੱਕ ਰਈਸ ਸਨ ਜਿਨ੍ਹਾਂ ਨੇ ਉਹਨਾਂ ਦੀ ਉਸ ਟਾਈਮ ਜਾਨ ਬਚਾਈ, ਬਲਕਿ ਉਹਨਾਂ ਨੂੰ ਟਾਂਡਾ ਤੱਕ ਕਹਿੰਦੇ ਆ ਛੱਡ ਕੇ ਆਏ। ਉਹਨਾਂ ਦੇ ਬੇਟੇ ਹੁਣ MPA ਵੀ ਨੇ, ਚੌਧਰੀ ਸ਼ੁਜਾਤ ਨਵਾਜ਼ ਅਜਨਾਲਾ, ਬਿਲਕੁਲ ਕੁਆਂਖ ਦੇ ਨਾਲ ਅਜਨਾਲਾ। ਉਸ ਪਿੰਡ ਵੀ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ, ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਉਹਨਾਂ ਨੇ ਕੁਝ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਕਿਤਾਬਾਂ, ਕੁਝ ਉਹਨਾਂ ਦੇ ਬਜ਼ੁਰਗਾਂ ਦੇ ਦੋਸਤ ਸਨ, ਬਾਬਾ ਅੱਲਾ ਰੱਖਾ, ਉਹਨਾਂ ਵਾਸਤੇ ਕੁਝ ਤੋਹਫੇ ਤੋਂ ਵੀ ਭੇਜੇ ਨੇ, ਉਹ ਵੀ ਦੇਵਾਂਗੇ। ਨਾਲੇ ਉਹਨਾਂ ਦੀ ਫੈਮਿਲੀ ਦਾ ਆਪਸ 'ਚ ਕਨੈਕਸ਼ਨ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਜਿਹੜਾ 73 ਵਰੇ ਪਹਿਲਾਂ ਟੁੱਟਾ ਸੀ, ਅੱਜ ਉਹ ਦੁਬਾਰਾ ਤੋਂ ਅਸਰੇ ਨੂੰ ਦੁਬਾਰਾ ਤੋਂ ਉਹਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਤੁਹਾਨੂੰ ਲੈ ਕੇ ਚੱਲਦੇ ਹਾਂ ਕੁਆਂਖ ਗੁਜਰਾਤ, ਜਿਹੜਾ ਬਿਲਕੁਲ ਕਸ਼ਮੀਰ ਦੇ ਲਾਗੇ ਆ। ਤਕਰੀਬਨ ਕੋਈ ਆਪਾਂ ਕਹਿ ਸਕਦੇ ਹਾਂ 5 ਘੰਟੇ ਦਾ ਸਫ਼ਰ ਹੈ ਸਾਡਾ, ਲਾਇਲਪੁਰ ਫੈਸਲਾਬਾਦ ਤੋਂ ਲੈ ਕੇ ਗੁਜਰਾਤ ਕੁਆਂਖ ਤੱਕ ਦਾ। ਸੋ ਚੱਲਦੇ ਹਾਂ ਆਪਾਂ ਕੁਆਂਖ। बाबा जी की हाल चाल है? बाबा जी कुआंख कितनी दूर है इथों? बड़े दूर है। किहड़े रास्ते सानू जाना है, हाँ आउटर लेना है, अच्छा थोड़ा जिहा अगे जाओगे तो आपको मोड़ आ जाए। ठीक हो गया। हाँ जी बाबा जी की हाल चाल ने? अल्लाह पाक की बड़ी मेहरबानी, शुक्रिया। तबीयत से ठीक जे? तबीयत में बीमार है, आज महीना हो गया। ना की ताड़ा? मेरा नाम अल्लाह रखा। अल्लाह रखा। मैं फजलदीन दा पुत्र हां। फजलदीन दे पुत्र हो? जी, आसिम मिस्त्री हां। हाँ। ਤੁਹਾਡੇ ਆ ਸਾਹਮਣੇ ਮੇਰੇ ਬੂਹੇ ਅੱਗੇ ਬੈਠ ਕੇ ਤੇਰੇ ਦਾਦੇ ਦੀ, अच्छा ਕਪਤਾਨ ਸ਼ਾਮ ਸਿੰਘ ਦੀ, कप्तान श्याम ਤੇ सिंह। ਜਿਹੜਾ ਦੱਖਣ ਵਾਲਾ ਸ਼ਿਬਾਰਾ ਵੱਡਾ, हम्म। ਇਹ ਉਹਨਾਂ ਦੀ ਆਪਣੀ ਘਰ ਦਾ। अच्छा। ਤੇ ਮੈਂ ਉਹਨਾਂ ਦੀ ਮਸ਼ੀਰ ਨਹੀਂ ਜਾਣਦਾ, ਲੇਕਿਨ ਦਰਸ਼ਨ ਨਿੱਕਾ ਤੇ ਸੇਵਾ ਵੱਡਾ ਹੈ। अच्छा सेवा बड़ी। ਮੈਂ ਸੇਵੇ ਨਾਲ ਪੜਦਾ ਆ, अच्छा। 6ਵੀਂ ਜਮਾਤ 5ਵੀਂ ਜਮਾਤ, ਤੇ ਦਰਸ਼ਨ ਜਿਹੜਾ ਚੌਥੀ ਹੈ। अच्छा ਆਪਾਂ ਜਿੱਥੇ ਬੈਠੇ ਆ ਤੇ ਦੱਸ ਦਿਓ ਇਹ ਪਿੰਡ ਦਾ ਨਾਂ ਕੀ ਹੈਗਾ? ਪਿੰਡ ਦਾ ਨਾਂ ਜੀ ਮੇਰਾ ਕੁਆਂਖ। ਕੁਆਂਖ। ਜ਼ਿਲ੍ਹਾ? ਜ਼ਿਲ੍ਹਾ ਗੁਜਰਾਤ, ਗੁਜਰਾਤ। ਤਹਿਸੀਲ ਦਾ ਜ਼ਿਲ੍ਹਾ ਗੁਜਰਾਤ, ਥਾਣਾ ਕੜੀਆਂ ਵਾਲਾ। ਕੜੀਆਂ ਵਾਲਾ ਥਾਣਾ। ਥਾਣਾ ਆ ਕੁਆਂਖ ਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਬਿਲਕੁਲ ਜਨਾਬ, ਅਜਨਾਲਾ। ਚਰਦੇ ਵਾਲੇ ਪਾਸੇ। ਅੱਛਾ।
ਦੱਖਣ ਵਾਲੇ ਪਾਸੇ ਘੁਰਾਲ, ਹੂੰ ਉਸ ਦੇ ਅੱਗੇ ਖੋਖਰ, ਖੋਖਰ, ਲਹਿੰਦੇ ਵਾਲੇ ਪਾਸੇ ਅੱਗੋਂ ਘਰੇਰਾ ਦੂਦਾ, ਹੂੰ ਅੱਗੋਂ ਲਹਿੰਦੇ ਵਾਲੇ ਪਾਸੇ ਜਾਲਪੁਰ, ਰੰਗਪੁਰ, ਪਰਸੋਵਾਲ, ਭੂਚ, ਇਹ ਲੱਗਾ ਜਾਂਦਾ ਜਲਾਲਪੁਰ, ਅੱਗੋਂ ਦੱਖਣ ਅੱਛਾ ਜਲਾਲਪੁਰ, ਮਲਕਪੁਰ, ਇਹ ਗੁਜਰਾਤ ਨੂੰ ਸੜਕ ਜਾਂਦੀ, ਅੱਗੋਂ ਚੜਦੇ ਵਾਲੇ ਪਾਸੇ ਕੜੀਆਲਾ ਲੱਗਾ ਜਾਂਦਾ, ਇਹ ਸਾਰੇ ਚੱਲਦੇ। ਅੱਛਾ ਅੱਛਾ ਬਜ਼ੁਰਗੋ ਤੁਹਾਡੀ ਉਮਰ ਕਿੰਨੀ ਆ ਹੁਣ? ਮੇਰੀ ਹੁਣ ਸਮਝ ਲਓ 1 ਸਾਲ। 1 ਸਾਲ, ਯਾਨੀ ਕਿ ਜਦੋਂ ਉਹ ਗਏ ਨੇ ਇੱਥੋਂ ਉਦੋਂ ਤੁਹਾਡੀ 16 ਸਾਲ ਸੀਗੀ ਉਮਰ। ਦਰਸ਼ਨ ਚੌਥੀ ਪੜ੍ਹ ਤੀਜੀ ਪੜ੍ਹਦਾ, ਹੂੰ ਤੇ ਮੈਂ ਚੌਥੀ ਪੜ੍ਹਦਾ ਸੇਵਾ, ਹਾਂ ਤੇ ਮੈਂ ਅੱਲਾ ਰੱਖਾ। ਅੱਛਾ ਇਹ ਜਿਸ ਵਕਤ ਸੰਨ 47 ਦੇ ਵਿੱਚ ਵਾਕਿਆ ਹੋਇਆ ਨਾ, ਹੂੰ ਅਚਾਨਕ ਹੀ ਬਣਿਆ, ਅੱਛਾ ਤੇ ਉਹ ਤਾਜਾ ਆ ਬਾਹਰ ਸਕੂਲ ਦੇ ਜਿਹੜਾ ਮੈਂ ਲੜਕਿਆ ਸੀ ਉਹਦੇ ਪਿੱਛੇ ਹੂੰ ਤਾਜਾ ਆ ਇੱਕ, ਮੈਂ ਤੁਹਾਡੀ ਕੌਮ ਦਾ, ਅੱਛਾ। ਤੁਹਾਡੀ ਬਰਾਦਰੀ ਹੈ ਟਾਂਡੇ ਦੇ ਸਿਰ ਕੀ ਗਿਆ, ਹਾਂ ਮੈਂ ਤਾਂ 2 ਪੁੱਤਰ ਹੈ। ਅੱਛਾ ਉਹ ਇੱਥੋਂ ਲੈ ਕੇ ਜਿਸੇ ਗਿਆ ਤੇ ਜਲਾਲਪੁਰ ਕੜੀਆ ਲੈ ਗਿਆ, ਤੇ ਉਹ ਫਿਰ ਅੱਗੋਂ ਗਾਲਾ ਜੁਲੀ ਹੋ ਗਈ, ਪਤਾ ਹੀ ਨਹੀਂ ਲੱਗਾ, ਉਹ ਅੱਛਾ। ਉੱਥੇ ਕਤਲ ਹੋ ਗਿਆ। ਕਤਲ ਹੋ ਗਿਆ? ਕਤਲ ਹੋ ਗਿਆ ਉੱਥੇ, ਦੋਵੇਂ ਪੋਤਰੇ ਦੋਏ ਤੇ ਦੋਏ ਉਹ ਮਾਰ ਛੱਡਿਆ। ਅੱਛਾ ਪਤਾ ਨਹੀਂ ਕਿੰਨੇ ਹੋਏ, ਕੋਈ ਸਾਨੂੰ ਪਤਾ ਨਹੀਂ, ਉਹ ਤਾਂ ਬੱਚਿਆਂ ਸੀ ਅਸੀਂ। ਅੱਛਾ ਉਸ ਤੋਂ ਬਾਅਦ ਅੱਲਾ ਕੀਤਾ, ਤੇ ਜਿਸ ਤੁਹਾਡਾ ਬੰਦਾ ਆਇਆ ਨਾ, ਹਾਂ ਉਹਨੇ ਮੈਂ ਇਹ ਗੱਲ ਕੀਤੀ ਵੀ ਤੁਹਾਨੂੰ ਇਤਨੀ ਚਾਹ ਤੇ ਸੇਵੇ ਨੂੰ ਤੇ ਦਰਸ਼ਨ ਮੇਰਾ ਸਲਾਮ ਦਾ ਦਿਓ, ਤੇ ਦੂਜਾ ਹੈ ਵੀ ਜਿਸ ਵਕਤ ਆਉਣਾ ਹੋਵੇ ਪਾਕਿਸਤਾਨ ਤੇ ਅਸੀਂ ਤੁਹਾਡੇ ਮਸਾਏ ਆ, ਤੇ ਅਸੀਂ ਬੇਸ਼ੱਕ ਤੁਹਾਨੂੰ ਲਾਹੌਰੋਂ ਵੀ ਲਿਆਉਣਾ ਪਵੇ ਤਾਂ ਮੈਂ ਲਿਆ ਸਕਦੇ, ਸਾਡੇ ਕੋਲ ਰਹਿ ਸਕਦੇ ਹੋ ਜਿੰਨਾ ਚਿਰ ਮੈਂ 10 ਸਾਲ ਰਹੋ, ਜਿੱਦਾਂ ਤੁਹਾਡੀ ਛੁੱਟੀ ਹੋਵੇ। ਤੁਸੀਂ ਇਹ ਦੱਸੋ ਇਹ ਪਿੰਡ ਦੇ ਵਿੱਚ ਕੋਈ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ, ਕਿੰਨੇ ਘਰ ਸੀ ਸਿੱਖਾਂ ਦੇ? ਸਾਡਾ ਸਾਰਾ ਮਹੱਲਾ ਹੀ ਸਿੱਖਾਂ ਦਾ। ਗੁਰਦੁਆਰਾ ਹੈ ਸੀ ਪਿੰਡ 'ਚ? ਗੁਰਦੁਆਰਾ ਹੈ, ਵੱਡਾ ਬੱਚਾ ਹੈ, ਅੱਛਾ ਵੱਡਾ ਉੱਥੇ ਇਸ ਵਕਤ ਲੜਕੀ ਦਾ ਸਕੂਲ ਹੈ, ਹੂੰ ਤੇ ਗੁਰਦੁਆਰਾ ਆਇਆ। ਅੱਛਾ ਅਸੋ ਡੇਰੀ ਜਿਹੜੀ ਸਕੂਲ ਬਣਿਆ ਨਾ ਉੱਥੇ ਡੇਰੀ ਤੁਹਾਡੀ, ਅੱਛਾ ਉੱਥੇ ਪੂਜਾ ਪਾਠ ਕਰਦੇ, ਅੱਛਾ ਅਸੀਂ ਤਾਂ ਹਲਵਾ ਵੀ ਖਾਂਦੇ ਉੱਥੋਂ ਵੀ, ਤੇ ਹੱਥੋਂ ਵੀ ਲੜ ਕੇ ਅੱਛਾ ਜਾ ਕੇ ਕੁੜੀਆਂ ਜਾਣਾ ਤੇ ਬੱਚੇ ਹਾਂ। ਜਾ ਕੇ ਹੱਥ ਅੱਛੋ ਵਾਲਾ ਬੁੱਤਲ ਲਾਵੇ ਤੁਸੀਂ ਖਾ ਲਓ। ਅੱਛਾ। ਅਸੀਂ ਬੈਠਾ ਚੜਨ ਸਾਲੂ ਕੇ ਨਾ ਬੱਚੇ ਨੂੰ ਕੀ ਪਤਾ, ਕੋਈ ਪਤਾ ਨਹੀਂ। ਬੱਚੇ ਸਭ ਦੇ ਕੋਈ ਦੇ ਸਾਥੀ ਹੁੰਦੇ। ਅੱਛਾ 47 ਤੋਂ ਪਹਿਲੇ ਵਸੇਬ ਕਿਦਾਂ ਦਾ ਸੀ, ਲੋਕਾਂ ਦਾ ਰਹਿਣ ਸਹਿਣ ਕਿਦਾਂ ਦਾ ਸੀ ਇੱਥੇ? ਰਹਿਣ ਸਹਿਣ ਬੜਾ ਜੀ, ਕਪਤਾਨ ਸ਼ਾਮ ਸਿੰਘ ਦਾ ਜੀ ਦੁਨੀਆ ਸਲਾਮ ਕਰਦੀ, ਅੱਛਾ ਚੁਬਾਰੇ ਦੇ ਥੱਲੇ ਬਾਹਰ ਵਧਾਇਆ ਤੇ ਥੱਲੇ ਕੁਰਸੀ ਢਾ ਕੇ ਬਹਿ ਰਿਹਾ। ਅੱਛਾ ਕੋਈ ਮਹਿਮਾਨ ਬੰਦਾ ਆ ਜਾਂਦਾ ਸੀ, ਹੂੰ। ਖੋੜੀ ਦੇ ਤੁਹਾਡੀ ਰਿਸ਼ਤੇਦਾਰੀ ਹਾਂ ਬੜੀ, ਖੋੜੀ ਤੁਹਾਡੇ ਦੁਨਾ ਕੋਲ- ਸਿੰਘ ਖੋੜੀ ਹੈ ਤੂੰ ਨਾਲ ਹੀ, ਅੱਛਾ ਇਹ ਪੇਰੋਸ਼ਾਹ ਦੀ ਨਾਲ ਖੋੜੀ ਪਿੰਡ, ਪੇਰੋਸ਼ਾਹ ਦੀ 2 ਕਿਲੋਮੀਟਰ ਲੰਘਦੇ, ਅੱਛਾ ਤੇ ਵਜ੍ਹਾ ਵੀ ਤੁਹਾਡੀ ਰਿਸ਼ਤੇਦਾਰੀ ਸਾਰੀ ਟਾਂਡੇ ਹੋਈ, ਟਾਂਡਾ, ਹਾਂਜੀ ਖੋੜੀ ਹੋ ਗਿਆ, ਖੋੜੀ ਦੁਨਾ ਸਿੰਘ ਟਾਂਡਾ ਬਿਲਕੁਲ ਹੈ। ਇਹ ਗੱਲ ਤੇ ਮਖੂਆਂ ਦਾ ਮੇਲਾ ਲੱਗਦਾ ਹੁੰਦਾ, ਅੱਛਾ ਇਹ ਤੇ ਧਮਾਲ ਪਾਉਂਦੇ ਹੁੰਦੇ ਨੇ ਹੂੰ। ਸਿੱਖਾਂ ਤੋਂ ਦੇਵੇ ਬਟਾਲੇ ਤੋਂ ਸਹੀ ਜੀ ਹਾਂ, ਵਿੱਚੋਂ ਪਿੰਡ ਤੋਂ ਫਿਰ ਡਾਕਟਰ ਬਾਹਰੋਂ ਬਾਹਰ ਗਲੀਓ ਡਲੀ ਜਾਂਦੇ, ਕਿਉਂ ਮਤਲਬ ਉਹਨਾਂ ਮਤਲਬ ਗੋਟੇ ਬੱਦੇ ਉਹਨਾਂ ਦਾ ਖੜਤਾਲਾ ਵਾਜਦਾ, ਭਾਗੜੇ ਪਾਣੇ ਢੋਲਣਾ, ਤੇ ਫਿਰ ਪਿੰਡ ਵਿੱਚ ਜਾ ਕੇ ਮਨਾ ਕਰ ਦਿੱਤੇ ਨੇ। ਕਪਤਾਨ ਸ਼ਾਮ ਨੂੰ ਸ਼ਾਮ ਸਿੰਘ ਨੇ ਆਖਿਆ ਵੀ ਉਹ ਬਾਬੇ ਕਾਲੇ ਆਖਿਆ, ਬਾਬੇ ਜਵਾਰੇ ਆਖਿਆ, ਇਹਨਾਂ ਕਹਿ ਤੂੰ ਮਿਲੇ ਕੋ ਕਰਨਾ, ਬਾਹਰੋਂ ਬਾਹਰ ਘਰ ਰਾਤ ਵਿੱਚ ਲੱਗੇ ਜਾਣਾ, ਇੱਥੇ ਪਿੰਡ ਧੀਆਂ ਭੈਣਾਂ ਸਿਰ ਬੇਦਬੀ ਦੀ, ਤੁਸੀਂ ਕੈਂਚਾ ਬੱਧੇ ਲਗੋਟੇ ਪਾਉਂਦੇ ਦਾ ਪੈਰੀ, ਇਹ ਗੱਲ ਹੈ ਕਪਤਾਨ ਦੀ, ਗੱਲ ਸਾਰੀ ਦੁਨੀਆ ਸੁਣਦੀ ਸੀ। ਹਾਂ, ਆ ਤੁਹਾਡੇ ਲਾਗੇ ਚੌਧਰੀ ਖਾਨ, ਚੌਧਰੀ ਅਸਕਰ, ਇਹ ਹਾਂ। ਬੜੇ ਮਸ਼ਹੂਰ ਹੈ, ਇਹਨਾਂ ਦੀ ਗੱਲ ਬਾਤ ਵਾਹ ਬਈ ਦੁਨੀਆ ਮਤਲਬ ਅੱਛਾ ਜਦੋਂ ਗਏ ਨੇ ਪਜਾਰਿਆਂ ਵੇਲੇ ਉਦੋਂ ਆਂਦੇ ਵੀ ਖਾਨ ਮੁਲਕ ਨੂੰ ਛੱਡ ਕੇ ਆਏ ਇਹਨਾਂ ਨੂੰ? ਆਹਾ ਚੌਧਰੀ ਖਾਨ ਤਸਕਰ ਛੱਡ ਕੇ ਆਏ ਅੱਛਾ ਜੀ ਆ, ਇਹ ਤੇ ਇਹਨਾਂ ਨੂੰ ਆ ਕੇ ਬਾਰਡਰ ਛੱਡ ਕੇ ਆਏ ਪਰ ਤੇ ਸਨੇਹਾ ਹੁਣ ਕੀ ਦੇਣਾ ਉਹਨਾਂ ਨੂੰ? ਹਾਂਜੀ ਇਹ ਕੈਪਟਨ ਸ਼ਾਮ ਸਿੰਘ ਹੋਰਾਂ ਨੂੰ ਕੀ ਸਨੇਹਾ ਦੇਣਾ ਉਹ- ਉਹਨਾਂ ਦੇ ਬੱਚਿਆਂ ਨੂੰ? ਉਹਨਾਂ ਨੇ ਬੱਚਿਆਂ ਨੂੰ ਆਖਿਓ ਕਿ ਮੇਰੀ ਤਰਫੋਂ ਬਹੁਤ ਬਹੁਤ ਸਲਾਮ, ਸਲਾਮ। ਤੇ ਦੂਜਾ ਹੈ ਵੀ ਅੱਲਾਹ ਪਾਕ ਜ਼ਿੰਦਗੀ ਕਰੇ ਪੁੱਤ। ਅੱਛਾ ਜੀ ਦਰਸ਼ਨ ਸਾਹਿਬ ਹੁਣ ਅਸੀਂ ਤੇ ਤੁਸੀਂ ਦੂਰ ਹੋ, ਤੇ ਸੇਵਾ ਸਾਹਿਬ ਵੀ ਹੈ ਨੇ, ਤੇ ਵਜ੍ਹਾ ਵੀ ਹੁਣ ਸਾਡੀ ਤੇ ਮੁਲਾਕਾਤ ਹੀ ਹੈ, ਨਜ਼ਰ ਮੇਰੀ ਹੈ ਕੋਈ ਨਹੀਂ, ਨਜ਼ਰ ਕਮਜ਼ੋਰ ਹੋ ਗਈ, ਕਮਜ਼ੋਰ ਹੋ ਗਈ ਜੀ ਹਾਂ, ਬਸ ਅੱਲਾਹ ਪਾਕ ਖੁਸ਼ ਰੱਖੇ ਨੇ, ਜ਼ਿੰਦਗੀ ਦੀ ਤੇ ਕਿਹੜਾ ਮੁਲਾਕਾਤ ਹੋ ਜਾਏ। ਤੁਸੀਂ ਦਾਵਤ ਦੋ ਨੇ ਆਪਣੇ ਮੈਂ ਚਾਹੁੰਦਾ ਮੇਰੇ ਕੋਲ ਆਓ, ਮੇਰੇ ਜਿਮਲਿਆ ਮੈਂ ਹਾਜ਼ਰ ਹਾਂ, ਹਾਜ਼ਰ। ਜੋ ਮੇਰੇ ਕੋਲ ਮਤਲਬ ਖਿਦਮਤ ਹੋ ਸਕੀ ਤੇ ਮੈਂ ਕਰਾਂ। ਸਾਡਾ ਪਿੰਡ ਸਾਰੇ ਤਾਬਿਆਦਾਰ ਹੈ, ਇਹ ਮਹੱਲਾ ਤਾਬਿਆਦਾਰ ਹੋਵੇ ਤਾਂ ਇਨਸ਼ਾਅੱਲਾ। ਕਿਵੇਂ ਦੀ ਯਾਰੀ ਸੀ ਤੁਹਾਡੀ ਉਹਨਾਂ ਨਾਲ? ਉਹਨਾਂ ਦੀ ਸਾਡਾ ਖਾਣ ਪੀਣ ਇਕੱਠਾ ਸੀ, ਨਹੀਂ ਆਪਾਂ ਪਰਹੇਜ਼ ਕਰਦੇ ਅੱਛਾ ਨਾ ਨਾ, ਜੇ ਉਹ ਮੁੜਿਆ ਇੱਥੇ ਆਇਆ ਤੇ ਸਾਡਾ ਖਾਣ ਜਿਸ ਉਹਦੇ ਘਰ ਹੈ, ਤੇ ਤੁਹਾਡੀ ਭੈਣ ਜਿਹੜੀ ਭੈਣ ਨੇ ਸਾ ਦਰਸ਼ਨ ਦੀ, ਉਹ ਨਹੀਂ ਬਿਲਕੁਲ, ਉਹਦਾ ਨਾਮ ਮੈਨੂੰ ਭੁੱਲ ਗਿਆ, ਲੇਕਿਨ ਸਾਡੇ ਤੋਂ ਕੋਈ ਨਹੀਂ ਕਰਦੇ, ਬੱਚਿਆਂ ਦਾ ਕੋਈ ਨਹੀਂ,
ਵੀ ਚੌਂਤਰਾ ਚੌਕ ਦਾ ਵੱਖਰਾ ਬਹਿ ਕੇ ਦੀ ਉਹ ਰੋਟੀ ਥੱਲੇ ਬਹਿ ਕੇ ਚਟਾਈ ਪਾ ਲੈਂਦੇ ਕੋਈ ਕੜਾ ਹੋਣਾ ਜਾਂ ਰੋਟੀ ਬਹਿ ਕੇ ਕਿਤੇ ਖਾ ਜੇ ਉਹਨਾਂ ਇੱਧਰ ਤਾਂ ਮਾਈ ਨੇ ਪਕਾਣੀ ਤਾਂ ਉਹਨਾਂ ਖਾ ਲੈਣੀ ਸਾਡੇ ਕੋਈ ਨਹੀਂ ਆ ਪਤਾ ਉਹਦਾ ਵੀ ਸਿੱਖ ਕੇ ਤੇ ਮੁਸਲਮਾਨ ਕੇ ਤੇ ਹਿੰਦੂ ਕੇ ਤੇ ਦੂਜੇ ਕੇ ਸਾਨੂੰ ਕੋਈ ਨਹੀਂ ਆ ਪਤਾ ਐ ਬਲਾ ਕੀ ਝੂਠ ਮਾਰੇ ਕਿਉਂਕਿ ਗੱਲ ਤਾਂ ਉਹਦੀ ਜਿਹੜੀ ਸਹੀ ਜਦੋਂ ਗਏ ਨੇ ਫਿਰ ਕਿਸ ਤਰ੍ਹਾਂ ਗਏ ਨੇ ਉਹ ਸੁਝਿਆ ਤੋਂ ਅਸੀਂ ਤੇ ਆਪੂ ਵਿਲਿਆ ਕੀਤਾ ਤੇ ਰੋਂਦੇ ਅਸੀਂ ਜੱਫੇ ਮਾਰ ਕੇ ਮਿਲੇ ਆਏ ਹੈ ਵੀ ਪਤਾ ਨਹੀਂ ਪਰਸ ਕਿਆ ਹੋਣਾ ਕਿ ਪਰਤ ਕੇ ਆਉਣਾ ਹੈ ਕਿ ਅਸੀਂ ਸਲੇਟਾਂ ਦਿੰਦੇ ਰਹੇ ਇੱਕ ਦੂਜੇ ਕਾਪੀਆਂ ਮੈਨੂੰ ਦੇ ਛੜੀਆਂ ਕਿਤਾਬਾਂ ਦੇ ਛੜੀਆਂ ਥਾਣੇਦਾਰ ਆ ਤੇ ਲੋਕਾਂ ਮਾਲ ਤੇ ਬੈਂਕ ਕਾਪੀਆਂ ਲੈ ਕੇ ਜਾਗਦਾ ਆਂਦੇ ਨੇ ਵੀ ਇਹ ਕਿ ਪਿਓ ਮੇਰਾ ਦਾ ਵੀ ਬੱਚਿਆਂ ਦਾ ਕੰਮ ਹੁੰਦਾ ਕਾਪੀਆਂ ਕਿਤਾਬਾਂ ਲੈਣੀਆਂ ਤੋ ਜੋ ਕਿ ਆਂਦੇ ਉਹਨੇ ਦੇ ਛੜੇ ਤੁਹਾਨੂੰ ਬਸ ਆ ਬਾਬਾ ਕਾਕਾ ਲੈ ਜਾ ਉਹਨੇ ਕਿ ਨਹੀਂ ਉਹ ਕਰਨਾ ਇਹ ਤੁਸੀਂ ਰੱਖੋ ਹਾਂ ਅਸੀਂ ਤੇ ਮੇਰਾ ਬਾਪ ਨੌਕਰ ਹੈ ਸਾਨੂੰ 1944 ਵਿੱਚ ਵੀ ਉਸ ਵਕਤ ਲੱਕੜ ਮੰਡੀ ਪਾਈ ਉਹਨੇ ਤੇ ਬੜੀ ਲੱਕੜ ਮੰਡੀ ਬਹੁਤ ਵੱਡੀ ਲੱਕੜ ਮੰਡੀ ਅਬ ਪਿਛਲੇ 73 ਵਰਿਆਂ ਦੇ ਵਿੱਚ ਯਾਦ ਵੀ ਆਏ ਨੇ ਉਹ ਜੀ ਕੌਣ ਉਹ ਜੀ ਯਾਦ ਆਏ ਨੇ ਜਿਹੜੇ ਤੁਹਾਡੇ ਨਾਲ ਪੜ੍ਹਦੇ ਨੇ ਨਹੀਂ ਜਿਹੜੇ ਜੀਆਂ ਦੇ ਵਿੱਚ ਨਾ ਮਹੱਲੇ ਦੇ ਜਿਤਨੇ ਨੇ ਇਹ ਸਾਰੇ ਯਾਦ ਅੱਛਾ ਇਹ ਨਹੀਂ ਭੁੱਲਦੇ ਕਿਉਂ ਬੰਦਾ ਇੱਕ ਬੰਦਾ ਜਾਨਵਰ ਹੁੰਦਾ ਜਿਹੜਾ ਭੁੱਲ ਜਾਂਦਾ ਮੇਰੀ ਨੇ 90 ਸਾਲ ਉਮਰ ਹੈ ਉਦੋਂ 15 ਸਾਲਾਂ ਦੇ ਜਿਸ ਵਕਤ ਉਹ ਗਏ ਨੇ ਤੇ ਮੇਰੀ ਯਾਦਾਸ਼ਤ ਹੋਸ਼ ਗਿਆ ਮੈਂ ਵੀ ਇੱਥੇ ਬਹਿੰਦੇ ਇੱਥੇ ਖਲੋਂਦੇ ਇੱਥੇ ਫਲਾਣ ਕਰਦੇ ਤੇ ਕਈ ਵਾਰੀ ਬਾਬੇ ਦੀ ਕੁਸਤਾਨ ਸਾਹਿਬ ਤੇ ਬੈਠੇ ਹੋਣੇ ਨੇ ਖਲੋਤੇ ਐਤਰਾ ਮਰਾਸੀ ਦੇ ਘਰ ਖਲੋਤੇ ਨੇ ਬੈਠੇ ਹੋਣੇ ਨੇ ਤੇ ਉਹਨਾਂ ਲੇਟਣਾ ਤੇ ਧੱਕਾ ਮਾਰ ਇਹ ਦੌਲਤ ਪਾਇਆ ਇੱਥੇ ਬਾਈ ਨੂੰ ਆਖਣਾ ਦੌਲਤ ਪਾਇਆ ਇਹ ਵੇਖਣਾ ਸਾਡੇ ਪੋਤਰੇ ਕੀ ਕਰਦੇ ਨੇ ਮੈਂ ਬੈਠਾ ਲਾਡ ਮੈਂ ਤੂੰ ਹੀ ਪਰ ਸਾਡਾ ਹੈ ਅੱਛਾ ਬਾਬਾ ਜੀ ਤੁਹਾਡੇ ਪੁੱਤਰੇ ਨੇ ਵੀ ਅਸੀਂ ਕੀ ਆਖ ਸਕਦੇ ਹਾਂਜੀ ਇਹ ਦਰਸ਼ਨ ਨਾ ਉਹਨਾਂ ਇਹ ਨਹੀਂ ਆਖਿਆ ਵੀ ਦਰਸ਼ਨ ਤੇ ਸੇਵੇ ਸਾਡੇ 'ਚ ਕੋਈ ਫਰਕ ਮਾਲੇ ਦਾ ਕਿਸੇ ਬੱਚੇ ਨਾਲ ਉਹਨਾਂ ਫਰਕ ਨਹੀਂ ਪਾਇਆ ਨਾ ਇਹ ਉਹਨਾਂ ਦੀ ਪੱਕੀ ਗੱਲ ਉਹਨਾਂ ਦੇ ਸਾਹਮਣੇ ਨਾਲ ਤੁਹਾਡੇ ਕੁਸਤਾਨ ਸ਼ਾਮ ਸਿੰਘ ਦੇ ਸਾਹਮਣੇ ਨਾਲ ਦੋ ਭੈਣਾਂ ਇੱਕ ਦਾ ਨਾਂ ਸੀਲੋ ਇੱਕ ਦਾ ਨਾਂ ਨੀਲੋ ਉਹਨਾਂ ਦਾ ਬਾਪ ਜਿੰਦਾ ਸੀ ਉਹ ਫੌਜੀ ਆਇਆ ਤੇ ਮਾਂ ਮਰ ਗਈ ਜਿਸ ਵਕਤ ਉਹ ਗਿੱਦੋ ਫੌਜੀ ਆ ਬਾਹਰ ਹੀ ਆ ਉਹ ਬਾਹਰ ਹੀ ਬਤਬਾਦਲ ਹੋ ਗਏ ਤੇ ਫਿਰ ਵਿਚਾਰੀਆਂ ਕੁਸਤਾਨ ਸ਼ਾਮ ਸਿੰਘ ਨੇ ਨਾਲ ਲੈ ਕੇ ਗਏ ਅੱਛਾ ਨਾਲ ਲੈ ਗਿਆ ਨਾਲ ਲੈ ਕੇ ਉਹਨਾਂ ਬੱਚੀ ਜਾਨਾ ਬੱਚੀ ਬੜੀ ਕੁਆਰੀ ਨਾਲ ਕੀ ਨਾਮ ਲਏ ਤੁਸੀਂ ਸੀਲੋ ਨੀਲੋ ਦੋ ਭੈਣਾਂ ਤੁਹਾਡੇ ਬੂਹੇ ਦੇ ਅੱਗੇ ਸਾਹਮਣੇ ਜੇ ਸਕੂਲ 'ਚ ਪੜ੍ਹਦੇ ਸੀ ਤੁਸੀਂ ਉਹਦੇ 'ਚ ਜਿਹੜੇ ਟੀਚਰ ਸੀਗੇ ਉਸਤਾਦ ਸੀਗੇ ਤੁਹਾਡੇ ਸਿੱਖ ਸੀ ਕਿ ਮੁਸਲਮਾਨ ਮੁੰਸ਼ੀ ਅਮਰਨਾਥ ਜਲਾਲਪੁਰ ਦਾ ਜੀ ਇੱਕ ਮਾਸਟਰ ਦੌਲਤ ਖਾਨ ਜਨਾਲੇ ਦਾ ਅੱਛਾ ਇੱਕ ਮੁੰਸ਼ੀ ਅਹਿਮਦ ਖਾਨ ਇਹ ਸਾਰੇ ਪੜ੍ਹਾਉਂਦੇ ਤਰੇ ਕਲਾਸ ਅੱਛਾ ਇੱਕ ਮੱਲਾ ਦਾ ਦੋ ਦਿਨ ਰਿਹਾ ਤੋਂ ਟੁੱਟ ਗਿਆ ਤੇ ਬਾਅਦ ਸਾਨੂੰ ਤਰੇ ਉਸਤਾਦ ਪੜ੍ਹਾਉਂਦੇ ਲੰਬਰਦਾਰ ਇੱਥੇ ਦਾ ਕੌਣ ਸੀ ਸੁਬੇਦਾਰ ਸਰਦਾਰ ਬੇਗ ਬਾਬਾ ਦਸੰਦੀ ਬੇਗ ਅੱਛਾ ਦਸੰਦੀ ਸਰਦਾਰ ਬੇਗ ਦਾ ਬਲਦਾ ਬਾਬਾ ਦਸੰਦੀ ਅੱਛਾ ਬਾਬਾ ਦਸੰਦੀ ਅੱਛਾ ਉਹ ਮਾਸ਼ਾਅੱਲਾ ਅੱਲਾਹ ਪਾਕ ਦੀ ਬੜੀ ਅਦਾ ਤੇ ਉਹਨਾਂ ਦੀ ਬਹੁਤ ਅੱਲਾਹ ਤਾਲਾ ਦੀ ਕਰਮ ਨਵਾਜ਼ੀ 50 ਮਾਨੀਆਂ ਕਣਕ ਇੱਥੇ ਪਿੰਡ ਦੀ ਗਰੀਬਾਂ ਦੇ ਛੱਡ ਅੱਛਾ ਜੀ ਅੱਲਾਹ ਦੀ ਰਹਿਮਤ ਬੜੀ ਐ ਕੱਲ ਕੋਲ ਦੋ ਬੋਰੀਆਂ ਬਲੂ ਟੋਰੀ ਹੈ ਐ ਪਈ ਤੱਕ ਰਾਸ਼ਨ ਤੋੜ ਦੇ और गोश्त की 2 तरह के लुटोरे जी अल्लाह ताला ने बड़ी रहमत ਅਸੀਂ ਉਹਨਾਂ ਨੂੰ ਜਾਈਦਾ ਉਹਨਾਂ ਦਾ ਘਰ ਕੈਪਟਨ ਸ਼ਾਮ ਉਹਨਾਂ ਦਾ ਜਿਹੜਾ ਇਹ ਸਾਹਮਣਾ ਮੈਂ ਤੁਹਾਨੂੰ ਦੱਸਦਾ ਸਾਹਮਣੇ ਵਾਲਾ ਉਹ ਦਿਖਾਣਾ ਤੁਹਾਨੂੰ ਇਹ ਉਹਦੀ ਬੈਠਕ ਇਹ ਵਾਲੀ ਇਹ ਸਾਹਮਣੇ ਇਹ ਮੇਰੇ ਬੂਤ ਬਿਸ਼ਾ ਕੈਮਰਾ ਨੂੰ ਅੱਛਾ ਇਹ ਘਰ ਹੈ ਉਹਨਾਂ ਦਾ ਇਹ ਘਰ ਇਹ ਉਹ ਬੈਠ ਉਹ ਦਰਵਾਜ਼ਾ ਇਹ ਨਾਂ ਕਿੱਥੇ ਲਿਖਿਆ ਹੁੰਦਾ ਸੀ ਇੱਥੇ ਨਾਂ ਸੀ ਇੱਥੇ ਨਾ ਹਾਂ ਦੁਬਾਰਾ ਪਲਸਟਰ ਹੋ ਗਈ ਪਲਸਟਰ ਥੱਲੇ ਨਾ ਹੈ ਵਿੱਚ ਵੱਧ ਹੋ ਗਿਆ ਲੇਕਿਨ ਇਹ ਦਰਵਾਜ਼ਾ ਉਹਨਾਂ ਦੀ ਇਹ ਦਰਵਾਜ਼ਾ ਉਹਨਾਂ ਦਾ ਬਿਲਕੁਲ ਮੁਕੰਮਲ ਇਹ ਹੁਣ ਕਰੇ ਰਿਹਾ ਬਾਹਰਲੀ ਚਾਰ ਦੀਵਾਰੀ ਦੀ ਉਹੀ ਬਣੀ ਹੈ ਬਾ ਉਹ ਪੱਟੀ ਉਹਦੀ ਸਿਰਗਾ ਬਤਬਾਦਲ ਬਾਰੀਆਂ ਪੱਟੀਆਂ ਨੇ ਉਹ ਹੀ ਸਭ ਉਹ ਤੁਸੀਂ 12 ਲਾ ਛੜੇ ਉਹ ਉਧਰ ਕੇ ਬਣਾ ਲੈਣੇ
ਕਰ ਲਓ ਦੱਸਿਆ ਵੀ ਮੈਂ। ਇਹ ਉਦੋਂ ਕਿੰਨੀ ਕੁ ਦੇਰ ਪਹਿਲਾਂ ਬਣਾਇਆ ਸੀ ਇਹਨਾਂ ਬੈਠ ਕੇ ਇਹ ਬੰਦੀ ਜਾਏਗੀ ਬੰਦੀ ਤਿਆਰ ਹੀ ਹੁੰਦੇ ਆ, ਛੱਤ ਪਿਆ ਤੇ ਮੁਕੰਮਲ ਹੋ ਤੇ ਤੁਰ ਗਏ ਬੰਦਾ ਉਦੋਂ ਹੀ ਤੁਰ ਗਏ। ਉਹ ਤਾਂ ਸਹੀ ਨਹੀਂ ਐ ਵੇਖੋ ਰੋਸ਼ਨਦਾਨ ਉਹ ਲੱਗੇ ਹਾਂ ਆਹ ਰੋਸ਼ਨਦਾਨ ਨੇ ਉਹ ਰੋਸ਼ਨ ਉਹ ਹੀ ਨੇ ਉਹ ਹੀ ਜੋੜੀਆਂ ਨੇ ਗਏ ਉਹ ਹੀ ਬਣੀ ਉਹਨਾਂ ਦੇ ਬਣੇ ਨੇ ਹੱਥ ਇਹ ਉਹਨਾਂ ਦੇ ਬਣੇ ਨੇ ਇਹ ਬਾਤ ਤੋਂ ਪਤਾ ਕੋਈ ਨਹੀਂ ਉਹਨਾਂ ਦੇ ਮਕਾਨ ਨਹੀਂ ਉਹ ਹੀ ਹੂੰ ਸਿਰਫ ਇਹ ਗਾਰਡਰ ਬਦਲੇ ਨੇ ਹੂੰ ਉਹ ਤੋਂ ਲੱਕੜ ਦੇ ਸ਼ਤੀਰ ਹੈ ਗਾਰਡਰ ਬਦਲੇ ਹੂੰ ਅੰਦਰ ਵੀ ਉਹ ਹੀ ਬਾਕੀ ਕੰਧਾਂ ਹੋਈ ਨੇ ਉਹ ਹੀ ਕਹਤਾ ਨੇ ਇਹ ਤਾਂ ਇਹ ਰੋਸ਼ਨਦਾਨ ਹੈ ਹਾਂ ਇਹ ਰੋਸ਼ਨਦਾਨ ਤੇ ਪੜ ਗਿਆ ਉਹ ਹੀ ਬਣਾ ਕੇ ਤੇ ਆ ਸ਼ਤੀਰੀਆਂ ਤੇ ਪੁਰਾਣੀਆਂ ਉਹ ਹੀ ਨੇ ਉਹ ਹੀ ਛੱਤ ਉਹਨਾਂ ਦਾ ਦੀ ਹੋਈ। ਥੱਲੇ ਪੈ ਉਹਨਾਂ ਦੇ ਹੱਥਾਂ ਦੀਆਂ ਉਹਨਾਂ ਦੇ ਥੱਲੇ ਉਹ ਬਾੜੀਆਂ ਪੂਰੇ ਉਹ ਹੀ ਨਹੀਂ ਹੂੰ ਇਹ ਉਹਨਾਂ ਨੇ ਆਪਣੇ ਨਵੇਂ ਬਣਾ ਲਏ ਤੋਂ ਪਤਾ ਤੋਂ ਪਤਾ ਜ਼ਮਾਨਾ ਬਦਲ ਗਿਆ ਤਾਂ ਉਹ ਨਹੀਂ ਇਹ ਬਦਲ ਉਹ ਨਹੀਂ ਬਦਲੇ ਉਹਨਾਂ ਉਹ ਉੱਥੇ ਇੱਥੇ ਬਾਈ ਦੁੱਧ ਲਿਖ ਦਿੰਦੇ ਨੇ ਕੌਣ ਦੁੱਧ ਰਿੜਕਦਾ ਸੀ ਇੱਥੇ ਉਹਨਾਂ ਦੇ ਦਰਸ਼ਨ ਦੀਆਂ ਮਸ਼ੀਨਾਂ ਕਿਹਦੀ ਮਸੀਰਾ ਦਰਸ਼ਨ ਦੀ ਅੱਛਾ ਉਹ ਇੱਥੇ ਦੁੱਧ ਰਿੜਕਦੇ ਆ ਇੱਥੇ ਇਹ ਕਮਰਾ ਚ ਹਾਂ ਮੈਂ ਕਹਾ ਦੱਸਾਂ ਨਾ ਮੈਂ ਤੁਹਾਨੂੰ ਪੂਰੀ ਯਾਦ ਆ ਲੱਸੀ ਲੁੱਸੀ ਪੀ ਲੈਂਦੇ ਹੋਣੇ ਆ ਕੇ ਸਭ ਕੀ ਅਸੀਂ ਸਭ ਕੁਝ ਕਰੇਗਾ ਸਾਡਾ ਕੀ ਹੈ ਬੱਚਿਆਂ ਦਾ ਹਾਂ ਨਾ ਕਿਸੇ ਪ੍ਰੇਰਨਾ ਹੈ ਨਾ ਕੀਤਾ ਨਾ ਸਕੀ ਹਾਂ ਇਹ ਬਿਲਕੁਲ ਪਹਿਲੇ ਛਾਤੀ ਹੂੰ। ਇਹ ਪਹਿਲੇ ਛਾਤੀ ਤੇ ਹੁਣ ਮਤਲਬ ਨਵਾਂ ਮਕਾਨ ਬਣਾਉਂਦੇ ਨੇ ਕੀ ਜਿਉਂਦੇ ਆ ਜੀ ਕੀ ਵੇਖਣਾ ਚਾਹੁੰਦੇ ਹੋ ਮੈਂ ਜਿਉਂਦਾ ਅੱਗੇ ਜਿਸ ਵਕਤ ਦੋ ਵਾਰੀ ਮੈਂ ਸੁਨੇਹੇ ਟੋਰੇ ਨੇ ਪੈਗਾਮ ਵੀ ਟੋਰੇ ਨੇ ਹੂੰ। ਫੋਨ ਤੇ ਵੀ ਗੱਲਬਾਤ ਹੋਈ ਹੈ ਅੱਛਾ ਮੈਂ ਨਾ ਵੀ ਜਿਉਂਦਾ ਮੇਰੇ ਕੋਲ ਆਉਂਦੇ ਨਾ ਹੂੰ ਤੇ ਮੈਂ ਉਹਨਾਂ ਦਾ ਚਿਹਰਾ ਹੀ ਫਿਰਦਾ ਵੀ ਕਪਤਾਨ ਸ਼ਾਮ ਸਿੰਘ ਦਾ ਰਲਦਾ ਹੀ ਜਾਂ ਨਹੀਂ ਰਲਦਾ ਅੱਛਾ ਉਹਨਾਂ ਦੇ ਪੁੱਤਰ ਸੇਵੇ ਨਾਲ ਤੇ ਦਰਸ਼ਨ ਦਾ ਰਲਦਾ ਹੀ ਸੀ ਉਹਨਾਂ ਦੇ ਚਿਹਰੇ ਮੇਰੇ ਸੀਨਾ ਤੇ ਲਿਖੇ ਉਹਨਾਂ ਦੇ ਚਿਹਰੇ ਮੇਰੇ ਸੀਨਾ ਤੇ ਲਿਖੇ ਨੇ। ਹੂੰ ਅੱਖਾਂ ਸਾਈਦੀ ਚਲੋ ਆ ਤੁਸੀਂ ਕੋਲ ਆਏ ਹੋ ਨਾ ਹੂੰ ਤੇ ਮੈਨੂੰ ਉਹ ਹੀ ਲੱਭਦੇ ਹੋ ਪਏ ਵੀ ਹੂੰ ਤੁਸੀਂ ਦਰਸ਼ਨ ਦੇ ਸਾਥ ਕੋਈ ਰਿਸ਼ਤੇਦਾਰ ਪੁੱਤਰ ਪੋਤਰੇ ਬਜਾਏ ਵੀ ਉਹ ਸਾਡੇ ਵਾਲੀ ਜੀ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਹਾਂ ਉਹ ਜੀ ਉਹਨਾਂ ਨੂੰ ਲੈ ਕੇ ਆਵਾਂਗੇ ਮੈਨੂੰ ਨੰਬਰ ਮੇਰਾ ਬਿਸ਼ੱਕ ਲੈ ਲਓ ਹਾਂਜੀ। ਤੇ ਮੈਂ ਉਹਨਾਂ ਨੂੰ ਤੱਕ ਲਾਂ ਤੁਸੀਂ ਆਏ ਤੇ ਮੇਰੇ ਵਿੱਚ ਉਹ ਹੀ ਹੋ ਸਮਝ ਲਓ ਮੈਂ ਉਹੀ ਆ ਆਹ ਤੁਸੀਂ ਸਮਝ ਲਓ ਮੈਂ ਉਹੀ ਆ ਬਾਬਾ ਜੀ ਉਹ ਆ ਫੋਨ ਤੇ ਆ ਆ ਗੱਲ ਕਰੋ ਉਹਨਾਂ ਨਾਲ अस्सलाम वालेकुम ਭਾਈ ਪੁਲਿੰਦਰ ਨਾਲ ਗੱਲ ਕਰਿਓ ਬਾਬਾ ਅੱਲਾ ਰੱਖਾ हेलो अस्सलाम वालेकुम क्या हाल है जी ਤੁਹਾਡਾ ਪੁੱਤਰ बस वक्त तो आखिरी पुजे है 90 साल उम्र हो गई तो वक्त थोड़ा ही मेरा नाम मेरा नाम अल्लाह रखा बिस्तरी ਉਹਦਾ ਹੋ ਗਿਆ ਸੀਨੇ ਤੇ ਲਿਖਿਆ ਮੇਰੀ ਗੱਲ ਸੁਣ ਉਹਨੇ ਕਮਾਲ ਦੁਨੀਆ ਗੁਜ਼ਰ ਗਈ ਇਹ ਜਵਾਨੀ ਦੇ ਵਕਤ ਦੀ ਜਿਸੇ ਗਏ ਨਾ ਉਸੇ ਮੋਟੇ ਤੇ ਦਰਸ਼ਨ ਦਾ ਦੀ ਫੋਟੋ ਆਂਦਾ ਉਹਦਾ ਵੀ ਫੋਨ ਦੇ ਤੁਹਾਨੂੰ ਅੱਛਾ ਠੀਕ ਹੋ ਗਿਆ ਆ ਕੌਣ ਆ ਬਾਬਾ ਜੀ ਆ ਕੀ ਨਾਂ ਇਹਨਾਂ ਦਾ ਹੈ ਨਾ ਆਹੋ ਇਹ ਕਪਤਾਨ ਸ਼ਾਮ ਸਿੰਘ ਕਪਤਾਨ ਸ਼ਾਮ ਅੱਛਾ
ਬਾਬਾ ਅੱਲਾ ਰੱਖੇ ਜੀ। ਮੈਂ ਫੇਰ ਆਇਆ ਦੁਬਾਰਾ। ਅੱਛਾ ਅੱਛਾ ਉਹ ਪੁੱਛਣਾ ਸੀ ਉਹਨਾਂ ਦਾ ਹਜ਼ਾਰੇ ਹੋਣਾ ਦਾ, ਝੰਡਾ ਸਿੰਘ ਹੋਣਾ ਦਾ, ਆਹਾ। ਸ਼ਾਹ ਕਹਿੰਦੇ ਸੀ ਉਹਨਾਂ ਉਹ ਦਾ। ਸ਼ਾਹ ਜੀ ਆਦੇ ਸ਼ਾਹ ਜੀ ਤੋਂ ਦਾ ਰਾਹ ਪੱਠਾ ਵੀ ਆਇਆ ਤੇ ਫਿਰ ਇੰਜਣ ਵੀ ਲਾਇਆ ਇੰਜਣ ਕਿੱਥੇ ਲਾਇਆ? ਇੰਜਣ ਉਹ ਨਾਲ ਬਾਹਰ ਕੋਨੇ ਤੇ ਜਿਹੜੀ ਸੜਕ ਆਉਂਦੀ ਨਾ ਹੂੰ। ਪਹਿਲਾ ਘਰ ਜਿਹੜਾ ਜਦੋਂ ਬਣਦਾ ਪਿਆ ਉੱਥੇ ਹੀ ਨਾਲ ਉਹ ਉਹਨਾਂ ਦਾ ਘਰ ਕਿੰਨਾ? ਜ਼ਾਰਾ ਤੇ ਖਜ਼ਾਨ ਹੂੰ। ਉਹਨਾਂ ਦਾ ਦੋ ਨਾਂ ਵੱਡੇ ਹਾਂ। ਉਹ ਲੰਬੜਾ ਦਾ ਘਰ ਅੱਛਾ ਤੇ ਝੰਡਾ ਕੌਣ ਸੀ ਉਹਨਾਂ ਦਾ, ਵੱਡਾ ਸੀ? ਝੰਡਾ ਵੱਡਾ ਆ ਉਹਨਾਂ ਦਾ ਹਾਂ ਝੰਡਾ ਉਹਨਾਂ ਦਾ ਨਾਂ ਤੇ ਸ਼ਾਹ ਦਾ ਉਹਨਾਂ ਦਾ ਘਰ ਵਿਚਲੇ ਵਾ ਉੱਤੇ ਤੇ ਤੇ ਗੁਰਦੁਆਰੇ ਸ਼ਾਹ ਹੱਲ ਪਈ ਸੀ ਵੈਸੇ। ਸ਼ਾਹ ਜਿਹਦੇ ਕੋਲ ਪੈਸੇ ਜ਼ਿਆਦਾ ਹੁੰਦੇ ਨਾ ਹੂੰ। ਉਹਨੂੰ ਸ਼ਾਹ ਜੀ ਕਹਿੰਦੇ ਹੂੰ ਮੇਰੀ ਗੱਲ ਦੀ ਸਮਝ ਆਈ ਜਦੋਂ ਪੈਸੇ ਜ਼ਿਆਦਾ ਹੁੰਦੇ ਨੇ ਵਿਆਜ ਹੀ ਦਿੰਦੇ ਉਹਨੂੰ ਸ਼ਾਹ ਜੀ ਕਹਿੰਦੇ ਅੱਛਾ ਅੱਛਾ। ਉਹ ਸਮਝ ਆ ਗਈ ਹਾਂ। ਵਿਆਜ ਪੈਸੇ ਦਿੰਦੇ ਭੱਠਾ ਆਪਣਾ ਹੈ, ਇੰਜਣ ਆਪਣਾ ਲੱਗੇ ਆ ਪੱਠਾ ਕਿਹੜੀ ਸਾਈਡ ਤੇ? ਭੱਠਾ ਉਹ ਸਕੂਲ ਵਾਲੇ ਪਾਸੇ ਹਾਂ। ਤੇ ਇੰਜਣ ਇੰਜਣ ਇੱਥੇ ਆ ਬੋਰਡ ਦੇ ਉੱਤੇ ਇਹਦਾ ਹੋਇਆ ਨਾ ਕਿੰਨਾ? ਮੁੰਡੇ ਨੂੰ ਦੱਸਿਓ ਕਿੰਨਾ ਦਾ ਘਰ ਹੈ ਉੱਥੇ ਪੱਠੇ ਵਾਲੇ ਥਾਂ ਤੇ? ਭੱਠਾ ਵਾਲੇ ਤਾਰ ਦੇ ਉੱਥੇ ਭੱਠਾ ਹੁੰਦਾ ਮੰਦੀ ਖਾਨ ਖਤਮ ਹੋ ਗਈ ਨਹੀਂ ਹੁਣ ਘਰ ਕੀ ਜਗ੍ਹਾ ਕਿਹਦੇ ਕੋਲ? ਹੁਣ ਉਹ ਸਾਰਾ ਉੱਥੇ ਆਬਾਦਕਾਰੀ ਹੋ ਗਈ ਆਬਾਦਕਾਰੀ ਹੋ ਗਈ। ਉੱਥੇ ਕੋਈ ਜਗ੍ਹਾ ਨਹੀਂ ਕੋਠੀਆਂ ਬਣ ਗਈਆਂ ਤੇ ਘਰ ਕਿੱਥੇ ਸੀ ਉਹਨਾਂ ਦਾ? ਘਰ ਉਹਨਾਂ ਦਾ ਆ ਇਹ ਘਰ ਹੈ ਹਾਂ ਇਹ ਘਰ ਕੋਲ ਤੇ ਜਿਹੜਾ ਬੰਦਾ ਪਿਆ ਤੂੰ ਜਾਂਦੇ ਨੇ ਤੇ ਹਾਂ। ਸੱਜੇ ਹੱਥ ਦਾ ਖੀਰ ਦਾ ਘਰ ਹੈ। ਚਲ ਉਹ ਵੀ ਵੇਖ ਲੈਨੇ ਕਿੰਨੀ ਕੁ ਦੂਰ ਹੈ ਇਥੋਂ? ਇਹ ਨੇੜੇ ਹੀ ਨੇੜੇ ਹੀ ਹੈ। ਇਹ ਨੇੜੇ ਹੀ ਚੱਲ ਤੋਂ ਆਪਾਂ ਤੁਰੇ ਚੱਲੀਏ? ਤੁਰ ਜਾਂਦਾ ਚਲ ਐਵੇਂ ਪੁੱਛ ਪਿਛਾ ਤੁਰੇ ਚੱਲੇ। ਹਾਂ, ਉਹ ਅੱਛਾ ਬਜ਼ੁਰਗੋ ਉਹ ਜਦੋਂ ਗਏ ਆ ਇਥੋਂ ਉਹਨਾਂ ਦਾ ਕੀ ਹਿਸਾਬ ਕਿਤਾਬ ਸੀ ਝੰਡੇ ਸ਼ਾਹ ਹੋਣਾ ਦਾ? ਉਹ ਉਹਨਾਂ ਦਾ ਇੰਜਣ ਨਾਲ ਲੱਗੇ ਇੱਥੇ ਨਹੀਂ ਉਹ ਠੀਕ ਸਹੀ ਸਲਾਮਤ ਚਲੇ ਗਏ ਆਂਦੇ ਨੇ ਪਿੰਡ ਬਿਲਕੁਲ ਸਹੀ ਸਲਾਮਤ ਗਏ ਨੇ ਪਿੰਡ ਦੇ ਤੁਹਾਡੇ ਕਿਸੇ ਮੁਸਲਮਾਨ ਚੌਧਰੀ ਸੀ ਉਹਨੇ ਉਹਨਾਂ ਦੀ ਮਦਦ ਕੀਤੀ ਸੀ? ਨਹੀਂ ਨਹੀਂ ਕਿਸੇ ਦੀ ਮਦਦ ਨਹੀਂ ਜਾਇਜ਼ ਆਪਣਾ ਬਾਬਾ ਕਾਲਾ ਹੂੰ ਬਾਬਾ ਦਸੰਦੀ ਹੂੰ ਬਾਬਾ ਅਕਬਰ ਹੂੰ ਇਹ ਮਤਲਬ ਹੈ ਜ਼ਰਾ ਛੱਡ ਗਿਆ ਹੈ ਹੂੰ ਅਗੂ ਚੌਧਰੀ ਖਾਨ ਹੂੰ ਤੇ ਚੌਧਰੀ ਅਸਗਰ ਹੂੰ। ਇਹ ਟਾਂਡੇ ਛੱਡ ਗਿਆ ਹੈ। ਟਾਂਡੇ ਤੱਕ ਛੱਡ ਗਿਆ। ਟਾਂਡੇ ਤਾਂ ਅਗੂ ਆਂਦੇ ਇਹਨਾਂ ਨੇ ਫਿਰ ਜਿਹੜੇ ਤੁਸੀਂ ਮਲਕ ਹੁਣੀ ਦੱਸਣ ਦੇ ਇਹ ਕਾਲੇ ਹੁਣੀ ਇਹ ਛੱਡ ਕੇ ਆਏ ਉਹਨਾਂ ਨੂੰ? ਹਾਂ ਇਹ ਬੁਗਲ ਨੇ ਹਾਂ ਇਹ ਲੰਬਰਦਾਰ ਇਹਦੇ ਪਿੰਡ ਦੇ ਇੱਥੇ ਨੰਬਰਦਾਰ ਨੇ ਪਿੰਡ ਦੇ ਹੁਣ? ਪਿੰਡ ਦੇ ਲੰਬਰਦਾਰ ਦੂਜੇ ਨੇ ਇਹ ਚੁਧਰਾ ਹੀ ਇਹਨਾਂ ਦੀ ਅੱਛਾ। ਲੰਬਰਦਾਰ ਬਾਬਾ ਦਸੰਦੀ ਤੇ ਸੁਬੇਦਾਰ ਸਰਦਾਰ ਬੇ ਇਹ ਫੌਜ ਵਿੱਚ ਇਹਦਾ ਅੱਛਾ ਉਹਨਾਂ ਦੇ ਹੁਣ ਮੁੰਡੇ ਕਿਹੜੇ ਨੇ ਗਾਂ ਜਿਹੜੇ ਉਹਨਾਂ ਦੇ ਉਹ ਬਜ਼ੁਰਗ- ਜਿਹੜੇ ਇਸ ਵਕਤ ਤੋਂ ਬਾਅਦ ਕੋਠੀਆਂ ਬਣੀਆਂ ਤੇ ਇਹ ਉਹਨਾਂ ਦੇ ਫਾਰਮ ਬਣੇ ਨੇ ਉਹ ਜਿਹੜੇ ਫਾਰਮ ਤੋਂ ਆਏ ਉਹ? ਉਹ ਫਾਰਮ ਜਿਹੜੇ ਨਾਲ ਬੁੜੇ ਨਾ ਹਾਂ। ਇਹ ਉਹਨਾਂ ਦੇ ਕੰਮ ਕਰਦੇ ਉਹ ਸਭ ਉਹਨਾਂ ਦੇ ਬੰਦੇ ਨਹੀਂ ਮੈਂ ਉਸ ਫਾਰਮ ਤੋਂ ਹੀ ਆਇਆ ਹੁਣ। ਆਲਾ ਉਹ ਉਹਨਾਂ ਦਾ ਉਹਨਾਂ ਸੁਬੇਦਾਰ ਉਹ ਬਾਬੇ ਦਸੰਦੀ ਦੇ ਪੋਤਰੇ ਦੇ ਅੱਛਾ ਅੱਛਾ ਅੱਛਾ। ਆ ਬਾਬੇ ਦਸੰਦੀ ਦੇ ਪੋਤਰੇ ਦੇ ਸਲਾਮ ਅਲੈਕੁਮ ਅੱਲਾ ਇਹ ਬੜੀ ਦੂਰ ਜਾ ਰਹੀ ਉਹ ਹੈ ਹੀ ਨੇ ਉਹ ਹੀ ਨੇ। ਇਹ ਲੰਡਨ ਜਾਣੀ ਲੰਡਨ ਇਹਦਾ ਮਤਲਬ ਵੀ ਉਹ ਜਿੰਨਾ ਕੋ ਅਸੀਂ ਉਹ ਡੇਰੇ ਗਏ ਆ ਹਾਂ ਇਹ ਉਹਨਾਂ ਦੇ ਪੋਤਰੇ ਦੇ ਉਹਨਾਂ ਨੇ ਘੋੜੇ ਰੱਖੇ ਆ। ਆ ਕੋਲੇ ਫਾਨੀ ਦਫਾਨ ਇਹ ਮਕਾਨ ਹੈ ਆਮ ਮਕਾਨ ਹੈ ਉਹਨਾਂ ਦਾ? ਇਹ ਮਕਾਨ ਬੰਦ ਇਸ ਜਗ੍ਹਾ ਸੀ ਇਹ ਮਕਾਨ ਇਹ ਇਹਨਾਂ ਦਾ ਜ਼ਾਰਾ ਝੰਡੇ ਸ਼ਾਹ ਹੋਣਾ ਦਾ? ਆ ਚੱਲੇ ਸ਼ਾਹ ਦਾ ਬਸ ਇਹ ਗੱਲ ਲੋ ਜੀ ਝੰਡੇ ਸ਼ਾਹ ਜੀ ਆ ਲਖਵਿੰਦਰ ਜੀ ਇਹ ਮਕਾਨ ਜਿਹੜਾ ਮੁੰਡਾ ਤੁਹਾਨੂੰ ਵਿਖਾ ਦਿੰਦਾ ਆ ਜਿਹੜਾ ਅੱਜ ਬਣਿਆ ਹੋਇਆ ਇੱਥੇ ਤੁਹਾਡਾ ਘਰ ਹੁੰਦਾ ਸੀ ਤੇ ਮੈਂ ਜਿੰਨਾ ਕੋਲ ਚਾਹ ਪੀ ਕੇ ਆ ਉਹਦੀ ਚਾਰ ਦੀਵਾਰੀ ਆ ਉਹਨਾਂ ਦੇ ਬਿਲਕੁਲ ਜਿਹੜਾ ਕਪਤਾਨ ਦੇ ਘਰ ਦੇ ਲਾਗੇ ਹੀ ਆ। ਇਹ ਲੱਗਾ ਤਾਂ ਉਹਨਾਂ ਦੇ ਬਸ਼ਰਕ ਪਾਦੇ ਇਹ ਜਿਨ੍ਹਾਂ ਕੋ ਮੈਂ ਇੱਕ ਫਾਰਮ ਹਾਊਸ ਪਿੰਡ ਦੇ ਬਾਹਰ-ਬਾਹਰ ਹਾਂ। ਉਹਨਾਂ ਨੇ ਬਣਾਇਆ ਘੋੜੇ ਘਾੜੇ ਰੱਖੇ ਆ ਹਾਂ। ਇਹ ਉਹਨਾਂ ਦੇ ਬਜ਼ੁਰਗ ਨੇ ਜਿਹੜਾ ਤੁਸੀਂ ਦੱਸਣ ਦੇ ਸੋ ਇਹ ਦੱਸਣਾ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਦੀ ਮਦਦ ਕੀਤੀ ਸੀ ਉਹ ਛੱਡ ਗਏ ਸੀ ਉਹਨੂੰ ਟਾਂਡੇ ਤੱਕ। ਆਹਾ ਹਾਂ। ਉਹਨਾਂ ਬਜ਼ੁਰਗਾਂ ਬਦਲੀ ਹੂੰ ਉਹਨਾਂ ਕੀਤੀ ਠੀਕ ਉਹ ਹੈ। ਛੱਡ ਗਿਆ ਉਹ ਛੱਡ ਗਏ। ਉਹ ਛੱਡ ਸੋ ਗਿਆ ਆ ਤੇ ਤੁਹਾਡਾ ਨਾਲੇ ਘਰ ਆ ਘਰ ਤੱਕ ਆਪਾਂ ਉਹ ਇੱਕ ਪਹੁੰਚ ਗਏ ਵਿੱਚ ਕੰਸਟਰਕਸ਼ਨ ਨਵੀਂ ਹੋ ਗਈ ਹੈ। ਹਾਂਜੀ ਇਹ ਇੱਥੇ ਵਿੱਚ ਪਿੰਡ ਨੇ ਉਹ ਅਸਲ ਖਤਮ ਹੋ ਗਏ ਨੇ ਮਾਲ ਗਏ ਨੇ ਪੱਕ ਦੀ ਗੱਲ ਹੈ ਉਸੇ ਜ਼ੋਰ ਇਹਨਾਂ ਦਾ ਹੁਣ ਜ਼ੋਰ ਉਹਨਾਂ ਦਾ ਰੱਬ ਜੀ ਨੂੰ ਦਾ ਰੱਬ ਜੀ ਨੂੰ ਦੇ। ਪਛਾਣਾ ਪਹਿਲੇ ਪੈਰ ਇੱਧਰ ਤੇ ਹੁਣ ਇੱਧਰ ਹਾਂ ਰੱਬ ਦੇ ਰੰਗ ਹੈ ਰੱਬ ਜੀ ਨੂੰ ਦੇ। ਉਦੋਂ ਆ ਦੱਸਿਆ ਤੁਸੀਂ ਵੀ ਝੰਡੇ ਸ਼ਾਹ ਹੋਣਾ ਉਸ ਬੰਦੇ ਜਿਨ੍ਹਾਂ ਕੋ ਪੈਸੇ ਬਹੁਤੇ ਹੁੰਦੇ ਨੇ। ਹੁਣ ਉਹਨਾਂ ਦੇ ਪੋਤਰੇ ਨੇ ਅੱਗੋਂ ਮੇਰੇ ਦੋਸਤ ਨੇ ਉਹ ਵੀ ਯਾਰ ਨੇ ਉਹ ਆਂਦੇ ਨੇ ਵੀ ਅਸੀਂ ਪਿੰਡ ਦਾ ਤੁਹਾਡੇ ਪਿੰਡ ਹੁਣ ਇੱਥੇ ਕੋਈ ਸਕੂਲ ਬਣਾ ਦਈਏ ਕੋਈ ਕੁੜੀਆਂ ਦਾ ਕੋਈ ਮੁੰਡਿਆਂ ਦਾ ਅੱਛਾ ਤੇ ਉਹ ਆਂਦੇ ਸੀ ਜਾ ਕੇ ਵੇਖ ਕੇ ਦੱਸਿਓ ਵੀ ਸਕੂਲ ਬਣਾਈਏ ਕਿ ਕੀ ਕਰੀਏ ਪਿੰਡ 'ਚ। ਉਹ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹੂੰ ਉਹ ਜਿਸ ਵਕਤ ਆਉਣ ਨਾ ਕਰੇ ਫੇਰ ਹੂੰ ਤੇ ਫੇਰ ਦੱਸਾਂ ਤੇ ਵੀ ਇਹ ਦਰਸ਼ਕ ਤੇ ਦਰਸ਼ਨ ਹੂੰ ਇਸ ਤੇ ਨਾਲ ਜਗ੍ਹਾ ਦਰਜ ਦੀ ਹੂੰ ਅੱਗੇ ਹੋ ਜਾ ਅੱਛਾ ਉਹ ਦਰਜੀ ਜਾਣ ਤੁਹਾਨੂੰ ਮੈਂ ਵਿਖਾਉਣਾ ਹੂੰ ਅੱਗੇ ਜਾ ਕੇ ਨਾਲ ਜਗ੍ਹਾ ਹੈ, ਉਹ ਵੇਖ ਲਓ ਉਹ ਬਣਵਾ ਦੇ ਦਰਸ ਬਣਵਾ ਦੇ। ਲਓ ਜੀ ਆ ਤੁਹਾਡੇ ਅੱਗੇ ਚਲੋ ਉਹ ਥਾਂ ਜਿਹੜੇ ਤੁਹਾਨੂੰ ਯਾਰ ਦੱਸ ਆਂਦੇ ਜੀ ਦਰਸ ਬਣਾ ਦਿਓ ਦਰਦ ਬਣਵਾ ਦੇ ਤੇ ਅੱਗੋਂ ਹੁਣ ਤੁਹਾਡੀ ਮਰਜ਼ੀ ਆ ਅੱਗੋਂ ਮਰਜ਼ੀ ਆਪਣੀ ਆ ਯਾਦਗਾਰ ਹੀ ਹੈ ਨਾ ਹਾਂਜੀ ਹਾਂਜੀ ਉਹ ਭਾਈ ਅੱਲਾਹ ਤਾਲਾ ਦਾ ਰਸੂਲ ਜਦ ਉਹ ਬਾਬਾ ਮਤਲਬ ਗੁਰੂ ਨਾਨਕ ਇਸ ਚੀਜ਼ ਨੂੰ ਮੰਨਦਾ ਉਹ ਅੱਗੇ ਥਾਂ ਜਿਹੜੀ ਐ ਉਹ ਜਿਹੜਾ ਬਣਨ ਡਿਆ ਆ ਬੰਦਾ ਇਹਦੇ ਨਾਲ ਛੱਪੜ ਹੈ ਉਹਦੀ ਦੱਸ ਰਿਹਾ ਮੈਂ ਵਿਆਹ ਕਰਾਉਣਾ ਤਾਂ ਮੈਂ ਕਾਰੀ ਸਾਹਿਬ ਨੂੰ ਬੁਲਾਣਾ
ਵੀ ਉਹ ਜੇ ਕਰਦੇ ਨੇ ਤੇ ਗੱਲ ਮੁੱਕ ਜਾਂਦੀ। ਕਾਰੀ ਸਾਹਿਬ ਉੱਥੇ ਹੀ ਨੇ ਅੰਦਰ ਹਾਲਾ ਕੀ ਹਾਲ ਚਾਲ? ਪਤਾ ਲੱਗ ਉਹ ਚੱਲ ਕੇ ਦੱਸ ਰਹੇ ਆ ਤੁਹਾਨੂੰ ਜੇ ਉਹ ਕਰ ਦੇਣ ਤੇ ਬਿਹਤਰ ਹੈ, ਸਭ ਤੋਂ ਵੱਡੀ ਗੱਲ ਹੈ। ਪਿੰਡ ਦਾ ਦਫਾ ਜਿਹਨੂੰ ਕੋ ਦੀਨ ਸਲਾਮ ਪੜ੍ਹੇਗਾ ਉਹ ਅੱਲਾਹ ਤੇ ਅੱਲਾਹ ਦਾ ਰਸੂਲ ਨੂੰ ਜਦ ਬਾਬਾ ਗੁਰੂ ਨਾਨਕ ਨੇ ਮੰਨਿਆ ਹੈ ਪੈਦਲ ਬਾਗ ਦੇ ਘਰਾਣੇ ਨੂੰ ਤਾਂ ਅਸੀਂ ਨਹੀਂ ਮੰਨਦੇ, ਤੁਸੀਂ ਮੰਨਦੇ ਗ੍ਰੰਥ ਵੀ ਉੱਥੇ ਮੰਨਦੇ। ਆਈ ਸਮਝ ਇੱਧਰ ਜਾਣਾ ਐ ਮਦਰਸਾ ਬਣਿਆ ਬਾਬਾ ਜੀ। ਆਹਾ ਠੀਕ ਇਹ ਲੰਡਨ ਤੋਂ ਆ ਰਹੇ ਨੇ ਜੀ, ਇਹ ਬਾਬੇ ਕਫਤਾਨ ਦੇ ਪੋਤਰੇ ਨੇ। ਅੱਛਾ ਇਹ ਉਹ ਅੱਛਾ ਗੱਲ ਪਿੱਛੋਂ ਕਿਹੜਾ ਚਬਾਰਾ ਉਹਨਾਂ ਦਾ ਸ਼ਾਹ ਉਹਨਾਂ ਦਾ ਕਿਹੜਾ ਚਬਾਰਾ? ਸ਼ਾਨਾ ਦਾ ਤੈ ਮਕਾਨ ਪਿੱਛੇ ਹਾਂ ਇਹ ਉਹ ਜਾ ਖਲੋਤਾ ਹੈ ਨਾ ਰਕਸ਼ਾ, ਆਹੋ ਇਹ ਕੀ ਗੱਡੀ ਕੀ ਮੈਨੂੰ ਲੱਭਦਾ ਨਹੀਂ ਪਿਆ। ਇਹ ਕੋਠਾ ਜਿਹਾ ਆਹੋ ਇਹ ਇੱਕ ਮਕਾਨ ਉਹਨਾਂ ਦੇ ਨੇ। ਹਾਂ ਉਹ ਪੱਲਾ ਜਿਹਾ ਜੰਗਲਾਂ ਨੂੰ ਉਹ ਕਫਤਾਨ ਸ਼ਾਮ ਸਿੰਘ ਦਾ ਹੈ। ਹਾਂ ਇਹ ਜਿਹੜੀ ਮਸਜਿਦ ਦੇ ਵੀ ਕਫਤਾਨ ਸ਼ਾਮ ਸਿੰਘ ਦੀ ਥਾਂ ਹੈ। ਹਾਂ ਇਹ ਛੱਪੜੇ ਜਿਹੜਾ ਹਾਂ ਇਹ ਬਾਬੇ ਜਵਾਹਰ ਦਾ ਹੈ। ਹਾਂ ਆਈ ਸਮਝ ਇਹ ਦਰਸਗਾਹ ਬਣਦੀ ਪਈ, ਇਹਦੇ ਵਿੱਚ ਮਦਦ ਕਰ ਛਣ ਜਿੰਨੀ ਕਰ ਸਕ। ਇਹ ਭਰਦੀ ਪਾਣੀ ਇਹ ਬਣਿਆ ਨਾ ਦਰਸ ਨਵਾਂ, ਇਹਦੀ ਮਦਦ ਕਰ ਛਣ ਦੀ ਮਿਹਰਬਾਨੀ। ਚਲੋ ਠੀਕ। ਅੱਛਾ ਝੰਡੇ ਸ਼ਾਹ ਨੂੰ ਫੇਰ ਦੱਸ ਦਿਓ ਇੱਕ ਵਾਰੀ ਵੀ ਉਦੋਂ ਕੰਮ ਚੰਗਾ ਸੀ ਉਹਨਾਂ ਦਾ। ਉਹਨਾਂ ਦਾ ਦੀ ਪੈਸਾ ਬਹੁਤਾ ਆ, ਭੱਠਾ ਚੱਲਦਾ ਆ, ਇੰਜਣ ਵੀ ਚੱਲਦਾ ਆ, ਲੋਕ ਪੈਸਾ ਬਦਲ ਲੈਂਦੇ ਵਿਆਜੂ ਹਾਂ 10-10 ਹਜ਼ਾਰ ਲੱਖ ਰੁਪਈਆ ਉਸ ਵਕਤ ਤੋਂ ਉਹਨਾਂ ਦਾ ਤਾਂ ਦਾ ਸ਼ਾਹ ਜੀ ਬਣਿਆ ਸੀ। ਇੱਕ 10 ਝੰਡਾ ਤੇ ਖਦਾਨ ਇੱਥੇ ਇੰਜਣਾ ਲੱਗਿਆ ਨਾਲ, ਇਹ ਜਿੱਥੇ ਜੰਮ ਵੀ ਨਾ ਇੱਥੇ ਨਾਲ ਅੱਗੇ ਇੰਜਣਾ ਲੱਗੇ ਆ ਤੇ ਉਹਨਾਂ ਦਾ ਨਾਲ ਪੱਠਾ ਚੱਲਦਾ ਸੀ। ਹੁਣ ਸਮਝ ਆਈ ਜੀ, ਲੱਗ ਗਈ ਸਮਝ, ਪੱਕੀ ਗੱਲ ਆ ਗਈ। ਲੱਗ ਗਈ ਬਾਬਾ ਜੀ ਮੇਰੀ ਗੱਲ ਸੁਣੋ। ਇਹ ਜਿਹੜੇ ਪੈਸੇ ਆ ਨਾ ਇਹ ਤੁਹਾਡੀ ਹੈਲਪ ਆ, ਇਹ ਨਹੀਂ ਹੈ ਵੀ ਤੁਹਾਨੂੰ ਲੋੜ ਨਹੀਂ, ਇਹਦੇ ਵਾਸਤੇ ਤੁਹਾਡਾ ਕੁਝ ਨਾ ਕੁਝ ਜਿਹੜਾ ਕੋਈ ਚੀਜ਼ ਲਿਆਉਣੀ ਹੋਈ ਲੈ ਇਹ ਉਹਨਾਂ ਦਾ ਮਤਲਬ ਤੋਹਫਾ ਹੈ। ਤੋਹਫਾ ਵਾ। ਉਹ ਐਡੀ ਦੂਰੋਂ ਕੁਝ ਘਲਾ ਨਹੀਂ ਸਕਦੇ ਕਪਤਾਨ ਦੇ ਪੋਤਰੇ ਵੱਲੋਂ ਕਿ ਉਹਨਾਂ ਨੂੰ ਤੋਹਫਾ ਵਾ ਕੁਝ ਘਲਾ ਨਹੀਂ ਸੀ ਸਕਦੇ ਵੀ ਏਡੀ ਦੂਰੋਂ। ਉਹਨਾਂ ਫਿਰ ਆਖਿਆ ਵੀ ਚਲੋ ਜਿੰਨਾ ਕੋ ਹੋਇਆ ਵੀ ਜਾ ਲੈ ਕੇ ਉਹਨਾਂ ਨੂੰ ਦੇ ਦਿਓ ਆਪੇ ਕੁਝ ਨਾ ਕੁਝ ਚਾਹੀਦਾ। ਜੀ ਸੇ ਠੀਕ ਜੀ। ਮਾਤਾ ਜੀ ਸਾਡੇ ਵੱਲੋਂ ਤੇ ਉਹ ਜਿਹੜੇ ਬਾਹਰ ਸੱਜਣ ਜਿਨ੍ਹਾਂ ਦੇ ਦੋਸਤ ਨੇ ਅੱਲਾ ਰੱਖਾ ਸਾਹਿਬ, ਉਹਨਾਂ ਵੱਲੋਂ ਤੇ ਸਾਡੇ ਵੱਲੋਂ ਥੋੜੇ ਜਿਹੇ ਤੋਹਫੇ ਹੈਗੇ ਆ ਤੁਹਾਡੇ ਲਈ। ਇਹ ਲਓ ਬਸ ਹੁਣ ਇਜਾਜ਼ਤ ਦਿਓ। ਭਾਈ ਸਾਹਿਬ ਜੀ ਤੁਹਾਡਾ ਨਾਮ ਕੀ ਹੈਗਾ? मेरा नाम शुजात नवाज। ਸ਼ੁਜਾਤ ਨਵਾਜ਼ ਜੀ ਮੈਂ। ਮੌਜੂਦਾ ਐਮਪੀ। ਮੇਰੇ ਵਾਲੇ ਸਾਹਿਬ ਵੀ ਐਮਪੀ ਨੇ। ਇਹ ਸ਼ੁਜਾਤ ਨਾਲ ਨਾ ਅੱਛਾ ਅੱਜ ਕੱਲ੍ਹ ਐਮਪੀ ਨੇ ਸਾਡੇ। ਅੱਛਾ ਐਮਪੀ। ਇਹ ਵੱਡੇ ਭਾਈ ਨੇ ਇਹਨਾਂ ਦੇ ਤਹਿਸੀਲ ਨਾਲ ਅੱਛਾ ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਸੀ? ਉਹ ਐਕਚੁਅਲੀ ਮੁਹੰਮਦ ਨਵਾਜ਼। ਉਹ ਵੀ ਐਮਪੀ ਦੇ। ਅੱਛਾ ਔਰ ਤੁਹਾਡੇ ਦਾਦਾ ਜੀ? ਇਹ ਖਾਨ ਇਹ ਮਲਿਕ। ਖਾਨ ਮੁਹੰਮਦ। ਇਹ ਪੜਦਾਦਾ ਨੇ, ਇਹ ਉਹਨਾਂ ਦੇ ਜਿਹੜੀ ਕੈਪਟਨ ਸ਼ਾਮ ਸਿੰਘ ਜਿਹੜੇ ਇੱਥੇ ਰਹਿੰਦੇ ਸੀਗੇ ਕੁਆਂਖ ਦੇ ਵਿੱਚ, ਉਹਨਾਂ ਵੱਲੋਂ ਜਿਹੜਾ ਸੁਨੇਹਾ ਦਿੱਤਾ ਗਿਆ ਸੀ ਤੁਹਾਡੇ ਪਰਿਵਾਰ ਨੂੰ ਕਿ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ, ਜਿਹੜੇ ਵੱਡ ਵਡੇਰਿਆਂ ਨੇ ਬੜੇ ਪਿਆਰ ਨਾਲ ਬੜੇ ਮੁਹੱਬਤ ਨਾਲ ਉਸ ਵੇਲੇ ਜਿਸ ਵੇਲੇ ਕੋਈ ਵੀ ਕੰਮ ਨਹੀਂ ਆਇਆ ਤੁਹਾਡਾ ਪਰਿਵਾਰ ਜਿਹੜਾ ਹੈ ਉਹ ਉਹਨਾਂ ਦੇ ਕੰਮ ਆਇਆ, ਉਹਨਾਂ ਨੂੰ ਤੋੜ ਬਾਰਡਰ ਤੱਕ ਲੈ ਕੇ ਗਏ। ਅਸੀਂ ਤੁਹਾਡੇ ਕੋਲ ਚੱਲ ਕੇ ਜਿਹੜੇ ਆਏ ਆ ਅਸੀਂ ਉਹਨਾਂ ਦਾ ਸ਼ੁਕਰੀਆ ਲੈ ਕੇ ਤੁਹਾਡੇ ਕੋਲ ਆਏ। ਤੁਹਾਡੇ ਪੂਰੇ ਪਰਿਵਾਰ ਦਾ ਜਿੰਨੇ ਵੀ ਤੁਹਾਡੇ ਜੀ ਨੇ ਸਾਰਿਆਂ ਦਾ ਬਹੁਤ ਬਹੁਤ ਉਹਨਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਕੋਲ ਆਉਣ, ਇਹ ਮੁਹੱਬਤ ਇਸੇ ਤਰ੍ਹਾਂ ਵਧੇ। ਸਰ ਬਹੁਤ ਬਹੁਤ ਥੈਂਕ ਯੂ।